ਸਿੰਗਰ ਹੁਣ ਨਹੀਂ ਗਾ ਸਕਣਗੇ ਹਥਿਆਰਾਂ ਵਾਲੇ ਗੀਤ। ਪੰਜਾਬ ਸਰਕਾਰ ਨੇ ਲਗਾਈ ਭੜਕਾਊ ਗੀਤਾਂ ਦੇ ਉੱਪਰ ਪਾਬੰਦੀ। ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਬਾਰੇ ਕੀ ਹੈ ਤੁਹਾਡੀ ਰਾਏ? ਗਾਣਿਆਂ ਦੇ ਵਿੱਚ ਨਸ਼ੇ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਦਾ ਹੁਣ ਕੀ ਹੋਵੇਗਾ ਭਵਿੱਖ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਭੜਕਾਊ ਗੀਤਾਂ ਤੇ ਨਸ਼ੇ ਵਾਲੇ ਗੀਤਾਂ ਨੂੰ ਲੈ ਕੇ ਸਮਾਜ ਦੇ ਵਿੱਚ ਬਹੁਤ ਸਾਰੇ ਸਵਾਲ ਕਲਾਕਾਰਾਂ ਦੇ ਉੱਪਰ ਖੜੇ ਕੀਤੇ ਜਾ ਰਹੇ ਸਨ। ਕੁਝ ਸੁਹਿਰਦ ਲੋਕ ਇਹ ਸਵਾਲ ਖੜੇ ਕਰਦੇ ਸਨ ਕਿ ਗਾਇਕਾਂ ਨੂੰ ਇਸ ਤਰ੍ਹਾਂ ਦੇ ਭੜਕਾਊ ਗੀਤ ਨਹੀਂ ਗਾਉਣੇ ਚਾਹੀਦੇ, ਪਰ ਹੁਣ ਇਹਨਾਂ ਲੋਕਾਂ ਦੀ ਸੁਣਵਾਈ ਪੰਜਾਬ ਸਰਕਾਰ ਵੱਲੋਂ ਕਰ ਲਈ ਗਈ ਹੈ। ਪੰਜਾਬ ਸਰਕਾਰ ਨੇ ਭੜਕਾਊ ਗੀਤ, ਹਥਿਆਰਾਂ ਵਾਲੇ ਗੀਤ ਅਤੇ ਨਸ਼ੇ ਸੰਬੰਧੀ ਗੀਤ ਗਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਤਾੜਨਾ ਕੀਤੀ ਹੈ ਉਹਨਾਂ ਗਾਇਕਾਂ ਨੂੰ ਜਿਹੜੇ ਕਿ ਆਪਣੇ ਗੀਤਾਂ ਦੇ ਵਿੱਚ ਰਫਲਾਂ, ਨਸ਼ਿਆਂ ਅਤੇ ਹੋਰ ਬਹੁਤ ਸਾਰੀ ਉਹ ਸਮੱਗਰੀ ਦੀ ਵਰਤੋਂ ਕਰਦੇ ਸਨ ਜਿਹੜੀ ਕਿ ਪਾਬੰਦੀਯੋਗ ਸੀ, ਜਾਂ ਜਿਸ ਸਮੱਗਰੀ ਨਾਲ ਨੌਜਵਾਨਾਂ ਦੇ ਮਨਾਂ ਦੇ ਵਿੱਚ ਬਹੁਤ ਗਲਤ ਅਸਰ ਪੈਂਦਾ ਸੀ, ਉਹ ਬਿਲਕੁਲ ਹੁਣ ਬੰਦ ਹੋ ਜਾਵੇਗਾ। ਅਸੀਂ ਇੱਥੇ ਉਹਨਾਂ ਗਾਇਕਾਂ ਦੀ ਚਰਚਾ ਕਰਦੇ ਹਾਂ ਜਿਹੜੇ ਗਾਇਕ ਸਮਾਜ ਨੂੰ ਇੱਕ ਗਲਤ ਦਿਸ਼ਾ ਵੱਲ ਲੈ ਜਾ ਰਹੇ ਸੀ, ਨੌਜਵਾਨੀਆਂ ਦੀਆਂ ਮਨਾਂ ਦੇ ਉੱਪਰ ਗਲਤ ਅਸਰ ਪੈ ਰਹੇ ਸੀ, ਤਾਂ ਉਹ ਹੁਣ ਇੱਕ ਵਾਰ ਬਿਲਕੁਲ ਬੰਦ ਕਰ ਦਿੱਤਾ ਗਿਆ। ਤੁਹਾਡੀ ਕੀ ਰਾਏ ਹੈ? ਤੁਸੀਂ ਕੀ ਸੋਚਦੇ ਹੋ ਕਿ ਇਸ ਤਰੀਕੇ ਦੇ ਗਾਇਕਾਂ ਨੂੰ, ਇਸ ਕਲਚਰ ਨੂੰ, ਗੈਂਗਸਟਰ ਕਲਚਰ ਨੂੰ, ਹਥਿਆਰਾਂ ਦੇ ਕਲਚਰ ਨੂੰ, ਨਸ਼ੇ ਦੇ ਕਲਚਰ ਨੂੰ ਪ੍ਰਮੋਟ ਕਰਨ ਦੇ ਵਿੱਚ ਇਹਨਾਂ ਗਾਇਕਾਂ ਦਾ ਹੀ ਹੱਥ ਸੀ? ਪੰਜਾਬ ਦੇ ਵਿੱਚ ਨਿਤ ਰੋਜ਼ ਘਟਨਾਵਾਂ ਹੁੰਦੀਆਂ ਨੇ ਜਿਸ ਦੇ ਵਿੱਚ ਗੈਂਗਸਟਰ ਦੇ ਰੂਪ ਦੇ ਵਿੱਚ ਗੈਂਗਵਾਰਾਂ ਹੁੰਦੀਆਂ ਨੇ, ਨਸ਼ੇ ਨਾਲ ਨੌਜਵਾਨ ਜਿਹੜੇ ਆ ਆਪਣੀ ਜਾਨ ਗਵਾ ਰਹੇ ਨੇ। ਕੀ ਇਹਨਾਂ ਗੀਤਾਂ ਦੇ ਅਸਰ ਕਾਰਨ ਹੀ ਪੰਜਾਬ ਦੇ ਨੌਜਵਾਨ ਇਸ ਮਾਰੂ ਦ੍ਰਿਸ਼ਟੀ ਵੱਲ ਵੱਧ ਰਹੇ ਸਨ? ਇਹ ਸਵਾਲ ਖੜਾ ਹੁੰਦਾ ਹੈ ਉਹਨਾਂ ਲੋਕਾਂ ਦੇ ਉੱਪਰ ਜਿਹੜੇ ਲੋਕ ਇਹਨਾਂ ਗੀਤਾਂ ਦੀ ਪ੍ਰਮੋਸ਼ਨ ਕਰਦੇ ਸੀ, ਜਿਹੜੇ ਲੋਕ ਆਪਣੇ ਗੀਤਾਂ ਦੇ ਵਿੱਚ ਇਹਨਾਂ ਹਥਿਆਰਾਂ ਦੀ ਵਰਤੋਂ ਕਰਦੇ ਸਨ। ਗੀਤਾਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਜੇਲ੍ਹਾਂ ਦੇ ਵਿੱਚੋਂ ਫੋਨ ਆਉਣਗੇ, ਇਹ ਵੀ ਕਿਹਾ ਜਾਂਦਾ ਸੀ ਕਿ ਸਾਡਾ ਪਿੰਡ ਤਾਂ ਹੁਣ ਗੈਂਗਲੈਂਡ ਬਣ ਗਿਆ, ਗੈਂਗਸਟਰ ਬਣ ਗਿਆ। ਤਾਂ ਇਸ ਤਰ੍ਹਾਂ ਦੇ ਭੜਕਾਊ ਗੀਤ, ਜਾਂ ਇੱਕ ਹੋਰ ਗੀਤ ਬੜਾ ਚਰਚਿਤ ਹੋਇਆ ਸੀ ਕਿ ਸਾਡੇ ਪਿੰਡ ਤਾਂ ਬੰਦਾ ਮਾਰ ਕੇ ਫੇਰ ਕਸੂਰ ਪੁੱਛਦੇ ਆ। ਕਿ ਅਜਿਹੇ ਗੀਤਾਂ ਨਾਲ ਕਿਹੜੀ ਸੇਧ ਮਿਲਣ ਵਾਲੀ ਸੀ ਸਾਡੇ ਸਮਾਜ ਨੂੰ, ਕਿਹੜੀ ਸੇਧ ਮਿਲਣ ਵਾਲੀ ਸੀ ਸਾਡੇ ਨੌਜਵਾਨ ਨੂੰ, ਕਿਹੜੀ ਸੇਧ ਮਿਲਣ ਵਾਲੀ ਸੀ ਸਾਡੇ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਜਿਹੜੇ ਇਹਨਾਂ ਗੀਤਾਂ ਨੂੰ ਸੁਣਦੇ ਸੀ? ਪਰ ਹੁਣ ਸਰਕਾਰ ਵੱਲੋਂ ਇੱਕ ਵਧੀਆ ਕਦਮ ਚੁੱਕਿਆ ਗਿਆ, ਸਰਕਾਰ ਵੱਲੋਂ ਇੱਕ ਵਧੀਆ ਫੈਸਲਾ ਲਿਆ ਗਿਆ। ਇਸ ਫੈਸਲੇ ਦੇ ਤਹਿਤ ਇਹਨਾਂ ਗੀਤਾਂ ਦੇ ਉੱਪਰ ਪਾਬੰਦੀ ਲੱਗ ਚੁੱਕੀ ਹੈ। ਇਹ ਗੀਤ ਪੂਰਨ ਤੌਰ ਤੇ ਬੰਦ ਹੋ ਚੁੱਕੇ ਨੇ। ਹੁਣ ਅਗਰ ਕੋਈ ਗਾਇਕ, ਅਗਰ ਕੋਈ ਕਲਾਕਾਰ ਇਸ ਤਰ੍ਹਾਂ ਦੇ ਗੀਤ ਗਾਉਂਦਾ ਤਾਂ ਉਹਨਾਂ ਦੇ ਉੱਪਰ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਕਰ ਸਕਦੀ ਹੈ। ਆਪਣੀ ਰਾਏ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਕਿ ਤੁਹਾਡੀ ਇਸ ਫੈਸਲੇ ਸੰਬੰਧੀ ਕੀ ਰਾਏ ਹੈ? ਕੀ ਤੁਸੀਂ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦੀ ਸ਼ਲਾਘਾ ਕਰਦੇ ਹੋ? ਸੋ ਗੀਤ ਕੱਲੇ ਹਥਿਆਰਾਂ ਨਾਲ ਹੀ ਨਹੀਂ ਗਾਏ ਜਾ ਸਕਦੇ। ਸਮਾਜ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਹੋਰ ਵੀ ਬਹੁਤ ਕੁਝ ਹੈ। ਜੇ ਆਪਾਂ ਗਾਇਕਾਂ ਦੀ ਗੱਲ ਕਰੀਏ ਤਾਂ ਕਲਚਰਲ ਗਾਉਣ ਵਾਲੇ ਗਾਇਕ ਵੀ ਬਹੁਤ ਸਾਰੇ ਨੇ, ਜਿਨ੍ਹਾਂ ਦੇ ਵਿੱਚ ਜਨਾਬ ਗੁਰਦਾਸ ਮਾਨ ਸਾਹਿਬ, ਉਸ ਤੋਂ ਬਾਅਦ ਕੰਵਰ ਗਰੇਵਾਲ, ਹੰਸਰਾਜ ਹੰਸ, ਅਗਲੀ ਗੱਲ ਕਰੀਏ ਸਤਿੰਦਰ ਸਰਤਾਜ, ਅਤੇ ਨਾਲ ਹੀ ਨਾਲ ਵਾਰਸ ਭਰਾਵਾਂ ਦੀ ਜਿਹੜੀ ਟਿਕੜੀ ਹੈ ਉਹ ਵੀ ਸਾਡੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਂਦੇ ਨੇ। ਪੰਮਾ ਡੂਮੇਵਾਲ ਬਹੁਤ ਵੱਡਾ ਨਾਮ ਹੈ ਜਿਸ ਵੱਲੋਂ ਪਰਿਵਾਰਕ ਤੇ ਸੱਭਿਆਚਾਰਕ ਗੀਤ ਗਾਏ ਜਾਂਦੇ ਸਨ। ਸੋ ਗੀਤ ਸਾਡੇ ਸੱਭਿਆਚਾਰ ਦਾ, ਸਮਾਜ ਦਾ ਇੱਕ ਅਨਿੱਖੜਵਾਂ ਅੰਗ ਨੇ, ਪਰ ਇਹ ਸਾਡੇ ਸਮਾਜ ਨਾਲ ਸੰਬੰਧਿਤ ਹੋਣੇ ਚਾਹੀਦੇ ਆ ਜਿਹੜੇ ਕਿ ਸਾਡੀ ਨੌਜਵਾਨੀ ਨੂੰ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੇਧ ਦੇ ਸਕਣ, ਇੱਕ ਦਿਸ਼ਾ ਦੇ ਸਕਣ। ਸੋ ਇਸ ਸੰਬੰਧੀ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦੀ ਹਰ ਉਹ ਪੰਜਾਬੀ, ਹਰ ਉਹ ਵਿਦਵਾਨ ਸ਼ਲਾਘਾ ਕਰਦਾ ਹੈ ਜਿਹੜਾ ਕਿ ਸਮਾਜ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ ਯਤਨਸ਼ੀਲ ਹੈ। ਸੋ ਇਸੇ ਤਰ੍ਹਾਂ ਦਾ ਯਤਨ ਸਰਕਾਰ ਵੱਲੋਂ ਕੀਤਾ ਗਿਆ। ਪੰਜਾਬ ਸਰਕਾਰ ਇਸ ਲਈ ਵਧਾਈ ਦੀ ਪਾਤਰ ਹੈ। ਧੰਨਵਾਦ।